ਤੇ ਭਾਵੇਂ ਉਹ ਦੁੱਖ ਦੀ ਗੱਲ ਆ, ਪਰ ਜੇ ਕਿਸੇ ਨੂੰ ਪਤਾ ਵੀ ਲੱਗ ਜਾਣਾ ਮਹੀਨਾ, ਕਿਉਂਕਿ ਕਿਹੜਾ ਮੈਸੇਜ ਹੁੰਦਾ ਸੀ, ਕਿਹੜਾ ਕੋਈ ਟੈਲੀਫੋਨ ਹੁੰਦਾ ਸੀ, ਕੁਛ ਨਹੀਂ ਸੀ ਹੁੰਦਾ। ਗਾਹੇ-ਬਗਾਹੇ ਕਿਸੇ ਸ਼ਹਿਰ ਬਾਜ਼ਾਰ ਗਿਆਂ ਤੋਂ ਹੀ ਗੱਲ ਚੱਲਦੀ ਸੀ ਕਿ ਫਲਾਂ ਪਿੰਡ ਵਾਲੇ ਆੜ੍ਹਤੀਏ ਦੇ ਕੋਲੇ ਬੈਠਿਆਂ ਤੋਂ ਗੱਲ ਚੱਲਦੀ ਸੀ ਕਿ ਬਈ ਫਲਾਂ ਪਿੰਡ ਵਾਲਾ ਬੰਦਾ, ਉਹਨੇ ਦੱਸਣਾ ਕਿ ਉਹਨਾਂ ਦੇ ਤਾਂ ਮਰਗ ਹੋ ਗਈ, ਉਹ ਆਏ ਨਹੀਂ ਗੇ ਜਾਂ ਉਹ ਪੈਸੇ ਲੈ ਕੇ ਗਏ ਸੀ। ਫਿਰ ਉਹ ਬਜ਼ੁਰਗਾਂ ਨੇ ਜਾਣਾ ਉੱਥੇ, ਘੋੜੀ ਲੈ ਕੇ ਜਾਂ ਉਸ ਤਰ੍ਹਾਂ ਦਾ ਕੋਈ ਵੀ ਸਾਧਨ ਜਿਹੜਾ ਹੁੰਦਾ ਸੀਗਾ। ਤਾਂ ਉਹ ਉਹਨਾਂ ਨੇ ਉਹ 5ਵੇਂ 10ਵੇਂ ਪਿੰਡ ਜਾ ਕੇ ਸਵੇਰੇ ਤੁਰਨਾ ਉਹਨਾਂ ਨੇ, ਤੜਕੇ ਸਵਖਤੇ, ਤੇ ਉਸ ਤੋਂ ਬਾਅਦ ਤੁਰੇ ਜਾਣਾ। ਜਾਂ ਕੋਈ ਉਹ ਜਿਹਾ ਜਾਨਵਰ, ਕੋਈ ਊਠ ਦੀ ਸਵਾਰੀ, ਕੋਈ ਘੋੜੇ ਦੀ ਸਵਾਰੀ ਸੀ ਉਹਨਾਂ ਸਮਿਆਂ ਦੇ ਵਿੱਚ। ਸਾਈਕਲ ਵੀ ਕਈਆਂ ਕੋਲੇ ਸੀਗਾ, ਪਰ ਉਹ ਟਾਵੇਂ ਲੋਕਾਂ ਕੋਲੇ ਹੁੰਦਾ ਸੀਗਾ। ਤੇ ਉਹ ਮਿਲ ਕੇ ਆਉਂਦੇ ਸੀ 10ਵੇਂ 12ਵੇਂ ਪਿੰਡ। ਅੱਜ ਵੀ ਸਾਨੂੰ ਯਾਦ ਆ, ਅਸੀਂ ਜਿਹੜੇ ਸਕੂਲਾਂ ਦੇ ਵਿੱਚ ਪੜ੍ਹੇ ਆ, ਉੱਥੇ ਜਦੋਂ ਦੂਜੇ ਹੋਰ ਪਿੰਡਾਂ ਦੇ ਜਵਾਕ ਪੜ੍ਹਦੇ ਸੀ, ਉਹ ਦੱਸਦੇ ਹੁੰਦੇ ਸੀ ਸਾਡੇ ਦਾਦੇ ਦਾ ਨਾਂ ਆ, ਅਸੀਂ ਵੀ ਦੱਸਦੇ ਹੁੰਦੇ ਸੀ ਸਾਡੇ ਦਾਦਾ ਜੀ ਦਾ ਨਾਂ ਆ। ਸਾਡੇ ਜਿਹੜੇ ਹੁਣ ਬਜ਼ੁਰਗ ਜਿਹੜੇ ਇਸ ਟਾਈਮ ਦੁਨੀਆ ਦੇ ਵਿੱਚ ਹੈਗੇ ਨੇ, ਕਈ ਤਾਂ ਵਿਚਾਰੇ ਚਲੇ ਗਏ, ਉਹਨਾਂ ਤੋਂ ਬਚਪਨ ਦੇ ਵਿੱਚ ਸੁਣਦੇ ਸਾਂ। ਉਹਨਾਂ ਨੂੰ ਦੂਰ ਦੂਰ ਤੱਕ ਪਿੰਡਾਂ ਦਾ ਨਾਂ ਪਤਾ ਹੁੰਦਾ ਸੀ। ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਪਿੰਡ ਦੇ ਬਜ਼ੁਰਗ ਨੇ, ਇੱਕ ਪਾਕਿਸਤਾਨ ਦੇ ਬਜ਼ੁਰਗ ਦੀ ਵੀ ਕਹਾਣੀ ਹੈ, ਉਹ ਵੀ ਤੁਸੀਂ ਜ਼ਰੂਰ ਸੁਣਿਓ। ਉਹਨਾਂ ਨੇ ਵੀ ਦੱਸਿਆ ਵੀ ਅਸੀਂ ਫਲਾਂ ਪਿੰਡ ਦੇ ਵਿੱਚ ਰਹਿੰਦੇ ਸੀਗੇ, ਤੇ ਫਲਾਂ ਪਿੰਡ ਦੇ ਵਿੱਚ ਅਸੀਂ, ਉੱਥੇ ਸਾਡਾ ਬਹੁਤ ਚੰਗਾ ਭਾਈਚਾਰਾ ਸੀਗਾ। ਔਰ ਭਾਈਚਾਰਾ ਇੰਨਾ ਕੁ ਜ਼ਿਆਦਾ ਸੀਗਾ ਕਿ ਜੇਕਰ ਤੁਸੀਂ, ਜਿਹੜਾ ਡਾਕੂਮੈਂਟਡ ਆ, ਜੇਕਰ ਤੁਸੀਂ ਉਹਦੇ ਤੇ ਵੀ ਜਾਓਗੇ, ਉਹਦੇ 16 ਅਗਸਤ 1946 ਨੂੰ ਕਹਿੰਦੇ ਵੀ ਜਿਨਾਹ ਨੇ ਸਿੱਧੇ ਐਕਸ਼ਨ ਦੀ ਤਿਆਰੀ ਕਰਤੀ ਸੀ, ਸੱਦਾ ਦੇਤਾ ਸੀਗਾ ਵੀ ਜਿਹੜੇ ਵੀ ਬੰਦੇ ਨੇ, ਘੱਟ ਗਿਣਤੀਆਂ ਦੇ ਲੋਕ ਨੇ, ਉਹਨਾਂ ਨੂੰ ਤੁਸੀਂ ਮਾਰ ਦਿਓ ਜਾਂ ਉਹਨਾਂ ਨੂੰ ਕਤਲ ਕਰ ਦਿਓ। ਬਿਹਾਰ, ਬੰਗਾਲ, ਕਲਕੱਤਾ, ਇੱਥੇ ਹਿੰਦੂ ਮੁਸਲਮਾਨਾਂ ਦੇ ਵਿੱਚ ਬਹੁਤ ਫਿਰਕੂ ਝੜਪਾਂ ਹੋਈਆਂ ਸੀ, ਪਰ ਪੰਜਾਬ ਫਿਰ ਵੀ ਸ਼ਾਂਤ ਸੀਗਾ। ਉਹ ਕਹਿੰਦੇ ਕਿ ਪੰਜਾਬ ਇੱਕ ਅਜਿਹਾ ਖਿੱਤਾ ਸੀਗਾ, ਜਿਹੜੀ ਇੱਕ ਕਿਤਾਬ ਹੈ, ਉਹਨਾਂ ਦਾ ਮੈਂ ਨਾਮ ਤੁਹਾਨੂੰ ਦੱਸਦਾ, ਪਾਰਟੀਸ਼ਨ ਆਫ ਇੰਡੀਆ। ਉਰਵਸ਼ੀ ਬਤਾਲੀਆ ਨੇ ਸ਼ਾਇਦ ਇਹ ਕਿਤਾਬ ਲਿਖੀ ਆ, ਦ ਅਦਰ ਸਾਈਡ ਆਫ ਸਾਇਲੈਂਸ, ਵਾਇਸਸ ਫਰੋਮ ਦੀ ਪਾਰਟੀਸ਼ਨ ਆਫ ਇੰਡੀਆ। ਤੇ ਉਹਦੇ ਵਿੱਚ ਉਹ ਕਈ ਹਵਾਲੇ ਦਿੰਦੇ ਨੇ, ਤੇ ਇਹ ਵੀ ਜ਼ਿਕਰ ਆਉਂਦਾ ਵੀ ਜਨਵਰੀ 1947 ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਪੰਜਾਬ ਦੇ ਢਾਬਿਆਂ ਉੱਤੇ ਇਕੱਠੇ ਚਾਹਾਂ ਪੀਂਦੇ ਸੀਗੇ। ਉਹਨਾਂ ਦੇ ਵਿੱਚ ਕੋਈ ਟਕਰਾਅ ਨਹੀਂ ਸੀ। ਇਸ ਦਿਨ ਤੋਂ ਪਹਿਲਾਂ ਵੀ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਟਕਰਾਅ ਦੀ, ਕੋਈ ਇਸ ਤਰ੍ਹਾਂ ਦੀ ਆਪਸੀ ਝੜਪਾਂ ਦੀ, ਫਿਰਕੂ ਝੜਪਾਂ ਦੀ ਕੋਈ ਮਿਸਾਲ ਬਹੁਤ ਘੱਟ ਮਿਲਦੀ। ਤੇ ਉਸ ਤੋਂ ਬਾਅਦ ਵੀ ਅੱਜ ਵੀ ਆਪਾਂ ਦੇਖਦੇ ਹਾਂ ਵੀ ਸ਼ਰਾਰਤੀ ਅਨਸਰ ਕਦੇ ਕਿਸੇ ਬਹਾਨੇ, ਕਦੇ ਕਿਸੇ ਬਹਾਨੇ ਪੰਜਾਬ ਦੇ ਭਾਈਚਾਰੇ ਨੂੰ ਢਾਹ ਲਾਉਣ ਦੀ ਗੱਲ ਤਾਂ ਕਰਦੇ ਰਹਿੰਦੇ ਆ, ਪਰ ਫਿਰ ਵੀ ਉਹ ਇਸ ਕਦਰ ਕਾਮਯਾਬ ਨਹੀਂ ਹੁੰਦੇ। ਕਦੇ ਜਿਹੜੇ ਸ਼ਿਵ ਸੈਨਾ ਵਾਲੇ, ਜਿਨ੍ਹਾਂ ਨੂੰ ਕੋਈ ਘਰ ਦੇ ਵੀ ਨਹੀਂ ਪੁੱਛਦੇ, ਉਹਨਾਂ ਨੂੰ, ਕਈਆਂ ਦੀ ਹਾਲਤ ਤਾਂ ਘਰੇ ਵੀ ਐਡੀ ਚੰਗੀ ਨਹੀਂ ਹੈ, ਉਹ ਤੀਜੇ ਚੌਥੇ ਦਿਨ ਉੱਠ ਕੇ ਕੋਈ ਬਿਆਨ ਦੇ ਦਿੰਦੇ ਆ। ਫਿਰ ਜਦੋਂ ਕੋਈ ਚਾਰ ਚਪੇੜੇ ਮਾਰਦਾ, ਫਿਰ ਕਹਿ ਦਿੰਦੇ ਜੀ ਇਹ ਤਾਂ ਹਿੰਦੂ ਸਿੱਖ ਦਾ ਮਸਲਾ ਹੋ ਗਿਆ। ਪਰ ਚਲੋ ਚੰਗੀ ਗੱਲ ਆ ਲੋਕਾਂ ਦੀ ਕਿ ਅੱਜ ਤੱਕ ਲੋਕਾਂ ਨੇ ਇਹਨੂੰ ਕੋਈ ਬਾਹਲਾ ਐਂਟਰਟੇਨ ਹੀ ਨਹੀਂ ਕੀਤਾ, ਇਹਨਾਂ ਲੋਕਾਂ ਨੂੰ। ਅੱਜ ਤੱਕ ਇਹਨਾਂ ਨੇ ਇਹ ਮੰਨਿਆ ਹੀ ਨਹੀਂ ਗਾ ਕਿ ਬਈ ਇਹ, ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦਾ ਕੰਮ ਜਾਂ ਤਾਂ ਸੋਸ਼ਲ ਮੀਡੀਆ ਤੇ ਵਿਊ ਲੈਣਾ, ਤੇ ਜਾਂ ਫਿਰ ਕੋਈ ਕਿਸੇ ਤੋਂ ਖਾ ਕੇ ਚਾਰ ਚਪੇੜੇ ਤੇ ਬਾਅਦ ਦੇ ਵਿੱਚ ਸੁਰੱਖਿਆ ਲੈਣੀ ਹੈ। ਹੋਰ ਏਦੋਂ ਜ਼ਿਆਦਾ ਇਹਨਾਂ ਦੀ ਕੋਈ ਪਹੁੰਚ ਨਹੀਂ, ਤੇ ਨਾ ਹੀ ਜ਼ਿਆਦਾ ਇਹਨਾਂ ਦੀ ਕੋਈ ਮੈਂਟਲੀ ਅਪਰੋਚ ਇੰਨੀ ਤਕੜੀ ਹੈ ਕਿ ਲੋਕ ਇਹਨਾਂ ਦੇ ਮਗਰ ਲੱਗਣਗੇ। ਖੈਰ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਨੇ। ਇੱਕ ਤਾਂ ਪੰਜਾਬ ਦੇ ਵਿੱਚ, ਪੰਜਾਬ ਦਾ 10 ਲੱਖ ਬੰਦਾ, 1 ਮਿਲੀਅਨ ਬੰਦਾ ਇਸ ਅਖੌਤੀ ਆਜ਼ਾਦੀ ਦੀ ਭੇਂਟ ਚੜ੍ਹ ਗਿਆ, ਉਹਦਾ ਕਤਲੇਆਮ ਹੋ ਗਿਆ। ਇਹਦੇ ਨਾਲ ਨਾਲ ਹਿੰਦੂ ਸਿੱਖਾਂ ਨੇ ਪੰਜਾਬ ਦੀ ਵੰਡ ਦੇ ਵਿੱਚ ਜ਼ਿਆਦਾ ਜਾਇਦਾਦਾਂ ਗਵਾਈਆਂ, ਤੇ ਮੁਸਲਮਾਨਾਂ ਨੇ ਜ਼ਿਆਦਾ ਜਾਨਾਂ। ਇਹ ਲਿਖਦਾ ਅੰਗਰੇਜ਼ੀ ਅਫਸਰ ਇੱਕ ਪੈਂਡਲ ਮੂਨ, ਉਹਨੇ ਦੱਸਿਆ ਕਿ ਫਿਰਕਾ ਪ੍ਰਸਤੀ ਦੀ ਅੱਗ ਦੇ ਵਿੱਚ ਲੱਖਾਂ ਕਾਮੇ ਸੜੇ, ਮਜ਼ਦੂਰ, ਗਰੀਬ, ਦਲਿਤ ਪਰਿਵਾਰ ਗੁਮਨਾਮੀ ਤੇ ਅਣਗੌਲੇਪਣ ਦੀ ਡੂੰਘੀਆਂ ਪਰਤਾਂ ਥੱਲੇ ਦੱਬ ਗਏ। ਇਸ ਤੋਂ ਇਲਾਵਾ ਜਿਹੜੇ ਦੱਸਦੇ ਆ ਕਿ ਮਾਊਂਟ ਬੈਟਨ, ਜਿਹੜਾ ਕਿ ਜੂਨ 1947 ਦੇ ਵਿੱਚ ਉਹਨੇ ਇਹਦਾ ਐਲਾਨ ਕੀਤਾ ਸੀਗਾ, ਤੇ ਪੰਜਾਬ ਦੀ ਵੰਡ ਦੀ ਅਸਲ ਨਿਸ਼ਾਨਦੇਹੀ ਨੂੰ 2.5 ਮਹੀਨਿਆਂ ਬਾਅਦ 7 ਅਗਸਤ ਨੂੰ ਜਨਤਕ ਕੀਤਾ ਗਿਆ ਸੀਗਾ। ਇਹਨੂੰ ਜਨਤਕ ਕਰਨ ਦੇ ਨਾਲ ਨਾਲ ਹੀ ਲੋਕਾਂ ਦੇ ਵਿੱਚ ਇੱਕ ਬੇਭਰੋਸਗੀ ਤੇ ਇੱਕ ਐਸਾ ਮਾਹੌਲ ਪੈਦਾ ਹੋਇਆ ਕਿ ਕਤਲੇਆਮ ਸ਼ੁਰੂ ਹੋ ਗਿਆ। ਲੋਕਾਂ ਨੇ ਦੂਜੇ ਧੜੇ ਦੇ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਮੁਸਲਿਮ ਲੀਗ ਕਹਿੰਦੇ ਕਬਜ਼ਾ ਰੱਖਣਾ ਚਾਹੁੰਦੀ ਸੀ, ਪਰ ਉੱਥੇ ਕਿਉਂਕਿ ਮੁਸਲਮਾਨਾਂ ਦੀ ਆਬਾਦੀ ਅੱਧ ਦੇ ਨੇੜੇ ਸੀ, ਪਰ ਸਿੱਖਾਂ ਦੀ ਚੋਖੀ ਵਸੋਂ ਸੀ, ਇਸ ਕਰਕੇ ਉਹ ਉਸ ਦੇ ਵਿੱਚ ਕਾਮਯਾਬ ਨਾ ਹੋ ਸਕੀ। ਪਰ ਜੇ ਆਪਾਂ ਇਸ ਨੂੰ ਸਿੱਖ ਪਰਸਪੈਕਟਿਵ ਤੋਂ ਦੇਖੀਏ, ਪੰਜਾਬੀ ਪਰਸਪੈਕਟਿਵ ਤੋਂ ਤਾਂ ਆਪਾਂ ਦੇਖ ਹੀ ਰਹੇ ਹਾਂ, ਤਾਂ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਕਿ ਜਥੇਦਾਰ ਸਾਹਿਬ ਰਹਿ ਚੁੱਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹ ਗੱਲ ਕਰ ਰਹੇ ਸੀਗੇ। ਉਹ ਕਹਿੰਦੇ ਕਿ ਸੱਤਾ ਤਬਦੀਲੀ ਦੀ ਸਭ ਤੋਂ ਵੱਡੀ ਕੀਮਤ ਪੰਜਾਬੀਆਂ ਨੂੰ ਚੁਕਾਉਣੀ ਪਈ, ਤੇ ਇਹਦੀ ਸਭ ਤੋਂ ਵੱਡੀ ਕੀਮਤ ਸਿੱਖਾਂ ਨੇ ਚੁਕਾਈ। ਸਾਡੇ ਪਾਵਨ ਗੁਰਧਾਮ ਸਾਡੇ ਤੋਂ ਵਿਛੜ ਗਏ, 550 ਗੁਰਧਾਮ ਕਹਿੰਦੇ ਸਾਡੇ ਤੋਂ ਵਿਛੜ ਗਏ, ਤੇ ਪਾਕਿਸਤਾਨ ਦੇ ਵਿੱਚ ਸਿੱਖਾਂ ਕੋਲੇ 67 ਲੱਖ ਏਕੜ ਜ਼ਮੀਨ ਸੀ, ਜਿਹੜੀ ਕਿ ਬਦਲੇ ਦੇ ਵਿੱਚ ਸਿਰਫ ਉਹਨਾਂ ਨੂੰ 47 ਲੱਖ ਏਕੜ ਜ਼ਮੀਨ ਹੀ ਹਾਸਲ ਹੋਈ। ਸਿੱਖਾਂ ਦਾ 20 ਲੱਖ ਏਕੜ ਜ਼ਮੀਨ ਦਾ ਨੁਕਸਾਨ ਹੋਇਆ, ਤੇ ਇਸ ਤੋਂ ਹੀ ਵੱਡਾ ਨੁਕਸਾਨ ਜਿਹਦੀ ਭਰਪਾਈ ਕਰਨੀ ਬਹੁਤ ਔਖੀ ਹੈ,
ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ। ਉਹ ਕਹਿੰਦੇ ਕਿ ਸਾਡੇ ਤੋਂ ਵਿਛੜ ਗਏ ਤੇ ਪਰ ਇਸ ਤੋਂ ਇਲਾਵਾ 550 ਗੁਰਧਾਮ ਹੋਰ ਵੀ ਜਿਹੜੇ ਸੀ ਉਹ ਸਿੱਖਾਂ ਕੋਲੋਂ ਵਿਛੜੇ। ਸੋ ਇਹ ਸਭ ਤੋਂ ਵੱਡੀ ਧਾਰਮਿਕ, ਭਾਵਨਾਤਮਕ, ਆਰਥਿਕ ਸੱਟ ਜੇ ਕਿਸੇ ਭਾਈਚਾਰੇ ਨੂੰ ਝੱਲਣੀ ਪਈ ਤਾਂ ਉਹ ਸੀ ਸਿੱਖ ਭਾਈਚਾਰਾ। ਪੰਜਾਬੀਆਂ ਦਾ ਕਤਲੇਆਮ ਹੋਇਆ, ਚਾਹੇ ਉਹ ਪੰਜਾਬੀ ਮੁਸਲਮਾਨ ਸੀ, ਚਾਹੇ ਉਹ ਪੰਜਾਬੀ ਹਿੰਦੂ ਸੀ, ਚਾਹੇ ਉਹ ਪੰਜਾਬ ਦੇ ਵਿੱਚ ਵੱਸਦਾ ਕੋਈ ਸਿੱਖ ਸੀ। ਉਹਦਾ ਆਰਥਿਕ ਤੌਰ ਤੇ ਜਾਂ ਭਾਵਨਾਤਮਕ ਤੌਰ ਤੇ ਉਹਦਾ ਨੁਕਸਾਨ ਹੋਇਆ। ਆਪਾਂ ਅੱਜ ਵੀ ਦੇਖਦੇ ਹਾਂ ਕਿ ਕਰਤਾਰਪੁਰ ਸਾਹਿਬ ਜਦੋਂ ਲਾਂਘਾ ਖੁੱਲਿਆ ਸੀਗਾ ਤੇ ਉਦੋਂ ਕਈ ਲੋਕਾਂ ਨੇ ਉਸ ਪਾਰੋਂ ਵੀ, ਲਹਿੰਦੇ ਪੰਜਾਬ ਵਾਲੇ ਪਾਸਿਓਂ ਵੀ ਤੇ ਇੱਧਰੋਂ ਵੀ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ, ਜਿਹਦੇ ਨਾਲ ਵਿਛੜੇ ਪਰਿਵਾਰ ਮਿਲੇ, ਜਿਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਕੋਈ ਆਪਣੇ ਪਰਿਵਾਰਾਂ ਨੂੰ ਮਿਲਿਆ 74 ਸਾਲਾਂ ਬਾਅਦ, ਕੋਈ ਕਿੰਨੇ ਸਾਲਾਂ ਬਾਅਦ, ਕੋਈ ਕਿੰਨੇ ਸਾਲਾਂ ਬਾਅਦ। ਨਾਵਾਂ ਦਾ ਪਤਾ ਸੀ, ਇਹ ਪਤਾ ਸੀਗਾ ਕਿ ਫਲਾਂ ਪਿੰਡ ਦੇ ਵਿੱਚ ਰਹਿੰਦੇ ਸੀ, ਉਹਦੇ ਆਧਾਰ ਤੇ ਹੀ ਬਾਅਦ ਦੇ ਵਿੱਚ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਮਿਲਾਇਆ ਗਿਆ। ਪਰ ਇਸ ਕਰਕੇ ਜਿਵੇਂ ਆਪਾਂ ਕਿਹਾ ਕਿ ਪੰਜਾਬ ਇਸ ਤਰਾਸਦੀ ਦੇ ਵਿੱਚੋਂ ਲੰਘਿਆ, ਸਾਡਾ ਖਿੱਤਾ ਇੰਨਾ ਆਬਾਦ ਸੀ ਕਿ ਅਸੀਂ ਇੰਨੇ ਤਾਕਤਵਰ ਸਾਂ ਕਿ ਸਾਨੂੰ ਵੰਡ ਕੇ ਇਹਨਾਂ ਲੋਕਾਂ ਨੇ ਸਾਹ ਲਿਆ। ਨਹੀਂ ਤਾਂ ਅੱਜ ਤੁਸੀਂ ਦੇਖੋ ਕਿ ਜੇਕਰ ਓਲੰਪਿਕ ਦੀ ਤਾਜ਼ਾ ਮਿਸਾਲ ਤੁਹਾਨੂੰ ਮੈਂ ਦੇ ਦਿਆਂ ਤਾਂ ਜਿਹੜਾ ਮੈਡਲ ਹੈ, ਗੋਲਡ ਮੈਡਲ ਜਿਹੜਾ ਲਹਿੰਦੇ ਪੰਜਾਬ ਵਾਲੇ ਪਾਸੇ ਅਰਸ਼ਦ ਨਦੀਮ ਨੇ ਜਿੱਤਿਆ, ਉਹ ਵੀ ਜੇ ਖਿੱਤਾ ਸਾਡਾ ਹੁੰਦਾ ਤੇ ਉਹ ਵੀ ਗੋਲਡ ਮੈਡਲ ਸਾਡਾ ਸੀ। ਤੇ ਜੇਕਰ ਇਹ ਹਰਿਆਣਾ ਸਾਡੇ ਤੋਂ ਨਾ ਵੰਡਿਆ ਹੁੰਦਾ ਤੇ ਉਹ ਮੁੰਡਾ ਜਿਹੜਾ ਚੋਪੜਾ, ਉਹ ਵੀ ਪੰਜਾਬੀ ਪਰਿਵਾਰ ਤੋਂ ਆ, ਉਹ ਵੀ ਮੈਡਲ ਸਾਡਾ ਸੀ, ਯਾਨੀ ਕਿ ਪਹਿਲਾ ਦੂਜਾ ਮਾਰਕਾ ਹੀ ਸਾਡਾ ਸੀ। ਇਸ ਤੋਂ ਇਲਾਵਾ ਹਾਕੀ ਦੀ ਗੱਲ ਕਰ ਲਓ, ਕਿੰਨੇ ਮੈਡਲ ਜਿਹੜੇ ਪਾਕਿਸਤਾਨ ਨੇ ਜਿੱਤੇ ਨੇ ਉਹਦੇ ਚ ਪੰਜਾਬੀ ਖਿਡਾਰੀ ਸੀ। ਇੱਧਰਲੇ ਪੰਜਾਬ ਵਾਲਿਆਂ ਨੇ ਕਿੰਨੇ ਮੈਡਲ ਜਿੱਤੇ। ਕ੍ਰਿਕਟ ਦੀ ਗੱਲ ਕਰ ਲਓ, ਕਿੰਨੇ ਉੱਧਰੋਂ ਤਕੜੇ ਪਲੇਅਰ ਹੋਏ ਨੇ ਪੰਜਾਬ ਦੇ, ਜਿਨ੍ਹਾਂ ਨੇ ਵਰਲਡ ਕੱਪ ਜਿਤਾਉਣ ਦੇ ਵਿੱਚ, ਮੋਹਰੀ ਮੱਲਾਂ ਮਾਰਨ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ। ਇਸੇ ਤਰ੍ਹਾਂ 2011 ਦਾ ਜਿਹੜਾ 50-50 50-50 ਓਵਰਾਂ ਵਾਲਾ ਵਰਲਡ ਕੱਪ ਸੀਗਾ ਜਦੋਂ ਜਿੱਤਿਆ ਸੀ, ਤਾਂ ਉਹਦੇ ਚ ਪੰਜਾਬ ਦਾ ਮੁੰਡਾ ਯੁਵਰਾਜ ਸਿੰਘ, ਹਾਲਾਂਕਿ ਬਹੁਤ ਭਿਆਨਕ ਬਿਮਾਰੀ ਦੇ ਨਾਲ ਜੂਝ ਰਿਹਾ ਸੀ, ਪਰ ਸਭ ਤੋਂ ਵੱਧ ਮੈਚਾਂ ਦੇ ਵਿੱਚ ਮੈਨ ਆਫ ਦਾ ਮੈਚ ਉਹ ਨੌਜਵਾਨ ਚੁਣਿਆ ਗਿਆ ਉਹਦੀ ਖੇਡ ਕਰਕੇ। ਅੱਜ ਵੀ ਪੰਜਾਬ ਦੇ ਖਿਡਾਰੀ ਨੇ, ਤੁਸੀਂ ਦੇਖ ਲਓ ਕਿ ਪੰਜਾਬ ਦੇ ਖਿਡਾਰੀ, ਚਾਹੇ ਉਹ ਹਾਕੀ ਆ, ਹਰਮਨਪ੍ਰੀਤ ਸਿੰਘ ਸਰਪੰਚ ਤੁਹਾਨੂੰ ਲੀਡ ਕਰਦਾ ਦਿਖਾਈ ਦੇਊਗਾ, ਚਾਹੇ ਉਹ ਕ੍ਰਿਕਟ ਹੈ, ਤੁਹਾਨੂੰ ਉੱਥੇ ਸ਼ੁਭਨ ਗਿੱਲ ਲੀਡ ਕਰਦਾ ਦਿਖਾਈ ਦੇਊਗਾ, ਚਾਹੇ ਉਹ ਬੀਬੀਆਂ ਦੀ ਕ੍ਰਿਕਟ ਆ, ਉੱਥੇ ਤੁਹਾਨੂੰ ਹਰਮਨਪ੍ਰੀਤ, ਕੁੜੀ ਮੋਗੇ ਦੇ ਪਿੰਡ ਢੁੱਡੀਕੇ ਦੀ ਜੰਪ ਵਾਲਾ, ਉਹ ਲੀਡ ਕਰਦੀ ਦਿਖਾਈ ਦੇਊਗੀ, ਉਹ ਕਪਤਾਨ ਹੈ। ਤੇ ਚਾਹੇ ਉਹ ਫੁੱਟਬਾਲ ਹੈ, ਮੁੰਡਾ ਗੁਰਪ੍ਰੀਤ ਪੰਜਾਬ ਦਾ ਜਾਇਆ, ਉਹ ਤੁਹਾਨੂੰ ਲੀਡ ਕਰਦਾ ਦਿਖਾਈ ਦੇਊਗਾ। ਸੋ ਇਹ ਪੰਜਾਬ ਦੇ ਜੁੱਸਿਆਂ ਦੀ ਤਾਕਤ ਦਾ ਨਤੀਜਾ ਹੈ। ਅੱਜ ਵੀ ਅਸੀਂ ਇਹ ਗੱਲ ਕਹਿਣੇ ਆ ਕਿ ਜੇਕਰ ਇੱਥੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੇ, ਜੇਕਰ ਇੱਥੋਂ ਹੋਰ ਅਲਾਮਤਾਂ ਖਤਮ ਹੋ ਜਾਣ, ਤਾਂ ਜਿੱਥੇ ਵੀ ਜਿੰਨੇ ਵੀ ਪੰਜਾਬੀ, ਜਿੰਨਾ ਵੀ ਉਹਨਾਂ 'ਚ ਦਮ ਹੈ, ਉਹ ਆਪਣਾ ਲਾ ਕੇ ਅੱਜ ਵੀ ਉਹ ਪੁਰਾਣਾ ਰੁਤਬਾ, ਪੁਰਾਣਾ ਮੁਕਾਮ ਹਾਸਲ ਕਰਨ ਦੇ ਉਹਨਾਂ 'ਚ ਇੰਨਾ ਕੁ ਦਮ ਹੈਗਾ। ਇਸੇ ਕਰਕੇ ਤੁਸੀਂ ਦੇਖੋ ਕਿ ਜਿਹੜਾ ਪੰਜਾਬੀਅਤ ਦਾ ਕਿਰਦਾਰ ਦਾ ਦੂਜਾ ਰੂਪ ਹੈ, ਉਹ ਜਿਹੜੇ ਪੰਜਾਬੀ ਬਾਹਰ ਆ ਗਏ ਨੇ ਮੁਲਕਾਂ ਦੇ ਵਿੱਚ, ਉਹਨਾਂ ਨੇ ਇੱਧਰ ਆ ਕੇ ਘਾਲਣਾ ਘਾਲੀ। ਉਹ ਉੱਥੇ ਤਾਂ ਉਹਨਾਂ ਨਾਲ ਹੋ ਹੀ ਰਿਹਾ ਸੀਗਾ ਜਿਹੜਾ ਕੁਛ ਹੋ ਰਿਹਾ ਸੀਗਾ, ਦੂਜੇ ਦਰਜੇ ਦੇ ਸ਼ਹਿਰੀ ਦਾ ਅਹਿਸਾਸ ਉਹ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਿਹਾ ਲੋਕਾਂ ਦੇ ਨਾਲ। ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਦੇ ਉੱਤੇ ਉਹਨਾਂ ਦਾ 84 ਦੇ ਵਿੱਚ ਕਤਲੇਆਮ, ਉਹਨਾਂ ਦਾ ਦਰਬਾਰ ਸਾਹਿਬ ਤੇ ਹਮਲਾ, ਪੰਜਾਬ ਦੇ ਜੇਕਰ ਤੁਸੀਂ ਦੇਖੋਗੇ ਪਾਣੀਆਂ ਦੀ ਵੰਡ ਦੇ ਵਿੱਚ, ਕਾਣੀ ਵੰਡ ਤੇ ਰਾਜਧਾਨੀ ਸਾਨੂੰ ਹਲੇ ਤੱਕ ਨਹੀਂ ਦਿੱਤੀ ਗਈ ਪੰਜਾਬੀਆਂ ਨੂੰ। ਜੇਕਰ ਤੁਸੀਂ ਇੱਕ ਸਹੀ ਪੰਜਾਬੀ ਹੋਣ ਦੇ, ਇਸ ਧਰਤੀ ਦੇ ਜੰਮੇ ਜਾਏ ਹੋਣ ਦੇ ਤੌਰ ਤੇ, ਜੇਕਰ ਤਾਂ ਤੁਸੀਂ ਵੰਡੇ ਹੋਏ ਹੋ ਕਿਸੇ ਵਿਚਾਰਧਾਰਕ ਤੌਰ ਦੇ ਉੱਤੇ, ਜਾਂ ਇਸ ਕਿ ਮੈਂ ਆਸ ਫਿਰਕੇ ਦੇ ਵਿੱਚ ਜੰਮਿਆ, ਮੈਂ ਇਸ ਫਿਰਕੇ ਦੇ ਵਿੱਚ, ਉਹ ਤਾਂ ਗੱਲ ਹੀ ਵੱਖਰੀ ਹੈ। ਪਰ ਜੇਕਰ ਤੁਸੀਂ ਇੱਕ ਸੱਚੇ ਸੁੱਚੇ ਪੰਜਾਬੀ ਹੋਣ ਦੇ ਉੱਤੇ ਮਾਣ ਕਰਕੇ ਇਸ ਗੱਲ ਨੂੰ ਮਹਿਸੂਸ ਕਰੋਗੇ ਕਿ ਅਸੀਂ ਦੇਖੀਏ ਤਾਂ ਸਹੀ, ਜੋੜ ਘਟਾਓ ਕਰੀਏ ਤਾਂ ਸਹੀ ਕਿ ਸਾਡੇ ਨਾਲ ਕੀ ਕੁਛ ਹੋਇਆ, ਤਾਂ ਤੁਹਾਨੂੰ ਦਰਦ ਮਹਿਸੂਸ ਹੋਊਗਾ। ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਕਿੰਨੇ ਵਿਤਕਰੇ ਦੇ ਸ਼ਿਕਾਰ ਹਾਂ। ਤੇ ਜਿਹੜੀ ਪੰਜਾਬੀਅਤ ਦੇ ਕਿਰਦਾਰ ਦੀ ਮੈਂ ਗੱਲ ਕਰ ਰਿਹਾ ਸੀਗਾ, ਉਹ ਇਹ ਕਿ ਜਿਹੜੇ ਪੰਜਾਬੀ ਫਿਰ ਉਧਰੋਂ ਕੁਛ ਕਾਰਨਾਂ ਕਰਕੇ, ਕੁਛ ਆਰਥਿਕ ਕਾਰਨਾਂ ਕਰਕੇ ਤੇ ਕੁਛ ਸਿਸਟਮ ਦੇ ਕਾਰਨਾਂ ਕਰਕੇ, ਕਿਉਂਕਿ ਜਦੋਂ ਮੁੰਡੇ ਚੱਕ ਕੇ ਖਪਾਏ ਜਾ ਰਹੇ ਸੀ, ਉਹਨਾਂ ਨੂੰ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ, ਤਾਂ ਬਹੁਤ ਵੱਡੀ ਹਿਜਰਤ ਹੋਈ ਪੰਜਾਬ ਦੇ ਵਿੱਚੋਂ। ਤਾਂ ਉਹ ਇੱਧਰ ਆ ਕੇ, ਜੇਕਰ ਤਾਂ ਉਹਨਾਂ ਦੇ ਵਿੱਚ ਮਿਹਨਤ ਕਰਨ ਦੀ ਕੋਈ ਗੱਲ ਨਾ ਹੁੰਦੀ, ਜੇਕਰ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਲਾ ਨਾ ਹੁੰਦੀ, ਤਾਂ ਇੱਧਰ ਵੀ ਉਹ ਪਿਛੜੇ ਰਹਿ ਜਾਂਦੇ। ਪਰ ਇੱਧਰ ਆ ਕੇ ਉਹ ਪੰਜਾਬੀ ਲੋਕ, ਉਹ ਸਿੱਖ ਲੋਕ ਵੱਡੇ-ਵੱਡੇ ਕਾਰੋਬਾਰਾਂ ਦੇ ਮਾਲਕ ਬਣੇ। ਇਹ ਨਹੀਂ ਸੀਗਾ ਕਿ ਉਹਨਾਂ ਨੇ ਆਉਣ ਸਾਰ ਹੀ ਫਰਮਾਂ ਬਣਾ ਲਈਆਂ ਸੀ। ਇਹ ਨਹੀਂ ਸੀਗਾ ਕਿ ਉਹਨਾਂ ਨੇ ਆਉਣ ਸਾਰ ਹੀ ਉਹਨਾਂ ਨੂੰ ਪਿਆ ਸੀ ਇੱਥੇ ਖਿੱਤਾ ਆਬਾਦ ਕੀਤਾ, ਲਓ ਕਿ ਤੁਸੀਂ ਲਾ ਲਓ ਬਦਾਮਾਂ ਦੇ ਬਾਗ ਤੇ ਕਰ ਲਓ ਜੋ ਮਰਜ਼ੀ। ਨਹੀਂ, ਉਹਨਾਂ ਨੇ ਇੱਥੇ ਵੀ ਸਿਵਲ ਰਾਈਟਸ ਦੀ ਜੰਗ ਲੜੀ। ਇੱਥੇ ਵੀ ਉਹਨਾਂ ਨੇ ਹੱਕ ਹਕੂਕ ਲੈਣ ਖਾਤਰ ਜੱਦੋਜਹਿਦ ਕੀਤੀ। ਤੁਸੀਂ ਪੜ੍ਹ ਕੇ ਦੇਖੋ ਕਦੇ, ਜਿਹੜਾ
ਇੱਧਰ ਕੇਸ ਨੇ ਦਲੀਪ ਸਿੰਘ ਸੌਂਧ ਦੇ ਬਾਰੇ ਜਾਂ ਹੋਰ ਜਿਹੜੇ ਪੰਜਾਬੀ ਹੋਏ ਨੇ ਜਿਨ੍ਹਾਂ ਨੇ ਜੱਦੋ-ਜਹਿਦ ਕੀਤੀ, ਉਹਨਾਂ ਦੇ ਬਾਰੇ ਤੁਹਾਨੂੰ ਪਤਾ ਲੱਗੂਗਾ। ਸਟੋਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਇਤਿਹਾਸ ਪਿਆ ਗਦਰੀ ਬਾਬਿਆਂ ਦਾ, ਉੱਥੇ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਉਹਨਾਂ ਨੇ ਜਦੋਂ ਆਏ ਸੀਗੇ ਤਾਂ ਉਹਨਾਂ ਨੇ ਘੋੜਿਆਂ ਦੇ ਤਬੇਲਿਆਂ ਦੇ ਵਿੱਚ ਰਹਿਣ ਤੋਂ ਸ਼ੁਰੂ ਕਰਕੇ ਤੇ ਫਿਰ ਸੰਸਕਾਰ ਕਰਨ ਤੱਕ ਦੀ ਆਜ਼ਾਦੀ ਜਿਹੜੀ ਸੀ ਉਹ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਵੇਂ ਇੱਥੇ ਮਰਤਬੇ ਹਾਸਲ ਕੀਤੇ ਤੇ ਅੱਜ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹਨਾਂ ਨੇ ਖੱਤਿਆਂ ਦੇ ਵਿੱਚ ਕੰਮ ਕਰਕੇ ਉਹਨਾਂ ਕੋਲੇ ਜੋੜੇ ਨਹੀਂ ਸੀ ਹੁੰਦੇ, ਉਹਨਾਂ ਕੋਲੇ ਬੂਟ ਨਹੀਂ ਸੀ ਹੁੰਦੇ, ਉਹਨਾਂ ਨੂੰ ਅੰਗਰੇਜ਼ੀ ਤੱਕ ਨਹੀਂ ਸੀ ਆਉਂਦੀ, ਪਰ ਬਾਵਜੂਦ ਇਸ ਦੇ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਵੀ ਸਥਾਪਿਤ ਕੀਤੇ, ਉਹ ਨਗਰ ਕੀਰਤਨ ਵੀ ਸਜਾਉਂਦੇ ਸੀ, ਉਹ ਸਾਰਾ ਕੁਛ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹ ਬੰਦਿਆਂ ਨੇ ਕੰਮ ਕੀਤਾ, ਮਿਹਨਤ ਕੀਤੀ, ਇੱਧਰ ਆ ਕੇ ਵੱਡੀਆਂ ਫਰਮਾਂ ਦੇ ਚਾਹੇ ਉਹ ਕਿਸੇ ਵੀ ਕਿੱਤੇ 'ਚ ਲੈ ਲਓ, ਰੀਅਲ estate ਦੇ ਵਿੱਚ ਲੈ ਲਓ, ਟਰੱਕਿੰਗ ਦੇ ਵਿੱਚ ਲੈ ਲਓ ਜਾਂ ਹੋਰ ਕਿਸੇ ਵੀ ਇੱਧਰ ਬਿਜ਼ਨਸ ਦੇ ਵਿੱਚ ਲੈ ਲਓ, ਅੱਜ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ। ਇਹ ਇਸ ਕਰਕੇ ਨਹੀਂ ਮਾਰੀਆਂ ਕਿ ਉਹਨਾਂ ਦੀ ਕੋਈ ਕਿਸਮਤ ਬਾਹਲੀ ਨਿਆਰੀ ਸੀ ਲੋਕਾਂ ਦੇ ਨਾਲੋਂ। ਉਹਨਾਂ ਨੂੰ ਮੌਕੇ ਸਗੋਂ ਉਹਨਾਂ ਕੋਲੇ ਤਾਂ ਘੱਟ ਸੀਗੇ, ਇੱਧਰ ਸਿਟੀਜ਼ਨ ਕੋਲੇ ਤਾਂ ਜ਼ਿਆਦਾ ਸੀਗੇ। ਉਹਨਾਂ ਨੇ ਤਾਂ ਪਹਿਲਾਂ ਇੱਕ ਜੱਦੋ-ਜਹਿਦ ਕੀਤੀ, ਫਿਰ ਬਰਾਬਰਤਾ ਹਾਸਲ ਕੀਤੀ, ਫਿਰ ਉਹਨਾਂ ਨੂੰ ਮੌਕੇ ਮਿਲੇ ਜਾ ਕੇ ਤੇ ਜਦੋਂ ਉਹਨਾਂ ਨੂੰ ਮੌਕੇ ਮਿਲੇ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਘੋੜੀਆਂ ਮੈਦਾਨ ਦੇ ਵਿੱਚ ਭੱਜਦੀਆਂ ਨੇ ਨਾ ਤਾਂ ਉਹੀ ਘੋੜੀ ਜਿੱਤਦੀ ਹੈ ਜਿਹਨੂੰ ਖੁਰਾਕ ਖਵਾਈ ਹੋਵੇ, ਜਿਹਦੇ ਤੇ ਮਿਹਨਤ ਹੋਈ ਹੋਵੇ ਤੇ ਫਿਰ ਜਦੋਂ ਉਹਨਾਂ ਨੇ ਇੱਥੇ ਘੋੜੀਆਂ ਭਜਾਈਆਂ ਮੈਦਾਨਾਂ ਦੇ ਵਿੱਚ ਤਾਂ ਉਹ ਕਿਤੇ ਜ਼ਿਆਦਾ ਅੱਗੇ ਨਿਕਲ ਗਏ। ਵਿਹਲੜ ਨਸ਼ੇੜੀ ਤੁਹਾਨੂੰ ਸੜਕਾਂ ਤੇ ਰੁਲਦੇ ਫਿਰਨਗੇ ਅੱਜ ਵੀ। ਅੱਜ ਵੀ ਪੰਜਾਬ ਦਾ ਨੌਜਵਾਨ ਚਾਹੇ ਉਹ ਫਲਾਈਟ ਫੜ ਕੇ ਆ ਰਿਹਾ ਅਮਰੀਕਾ ਦੇ ਵਿੱਚ ਤੇ ਚਾਹੇ ਉਹ ਕਿਸੇ ਸਰਹੱਦ ਟੱਪ ਕੇ ਆ ਰਿਹਾ ਕਿਸੇ ਵੀ ਕਾਰਨ ਕਰਕੇ, ਉਹ ਇੱਕ ਵਾਰੀ ਦਾਖਲ ਹੋ ਜੇ ਸਹੀ, ਇੱਕ ਵਾਰੀ ਉਹਨੂੰ ਸੋਸ਼ਲ ਮਿਲ ਜੇ ਸਹੀ, ਫਿਰ ਉਹ ਸਾਲਾਂ ਦੇ ਵਿੱਚ ਹੀ ਗੇਮ ਪਲਟਾ ਦਿੰਦਾ ਹੈ। ਇਸ ਕਰਕੇ ਨਹੀਂ ਗਾ ਕਿਉਂਕਿ ਉਹਦੀ ਕਿਸਮਤ ਨਿਆਰੀ ਹੈ, ਬਲਕਿ ਇਸ ਕਰਕੇ ਹੈ ਕਿ ਉਹ ਜਿਸ ਧਰਤੀ ਦਾ ਜੰਮਿਆ ਜਾਇਆ, ਜਿਸ ਧਰਤੀ ਤੋਂ ਉਹਦਾ ਬਲੱਡ ਚੱਲਦਾ ਹੈ, ਜਿਸ ਧਰਤੀ ਤੋਂ ਉਹਦੇ ਜੈਨੇਟਿਕਲੀ ਉਹ ਜੁੜਿਆ ਹੋਇਆ ਹੈ, ਉਹ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਵਰਸਾਈ ਧਰਤੀ ਹੈ। ਉਹ ਧਰਤੀ ਐਸੀ ਚੰਗੀ ਧਰਤੀ ਹੈ, ਜਿਸ ਧਰਤੀ ਉੱਤੇ ਜੰਮਣ ਸਾਰ ਹੀ ਗੁੜਤੀ ਸੰਘਰਸ਼ ਦੀ, ਅਣਖ ਦੀ, ਗੈਰਤ ਦੀ, ਸਿਦਕ ਦੀ ਮਿਲਦੀ ਹੈ। ਸੋ ਇਸ ਅੱਜ ਦਿਨ ਦੇ ਤੌਰ ਤੇ ਬੇਸ਼ੱਕ ਉਹ ਦੂਜੀ ਧਿਰ ਜੋ ਮਰਜ਼ੀ ਢੋਲ ਵਜਾਈ ਜਾਵੇ, ਪਰ ਸਾਨੂੰ ਇਹ ਅਹਿਸਾਸ ਹਮੇਸ਼ਾ ਰਹੂਗਾ, ਮਰਦੇ ਦਮ ਤੀਕਰ ਰਹੂਗਾ ਕਿ ਸਾਡੇ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੇ ਨਾਲ ਸਾਡੀਆਂ ਦਾਲ ਦੀ ਸਾਂਝ ਸੀ, ਕੌਲੀਆਂ ਦੀ ਸਾਂਝ ਸੀ, ਹੋਰ ਬਥੇਰੀਆਂ ਸਾਂਝਾਂ ਸੀ ਉਹਨਾਂ ਦੇ ਨਾਲ ਸਾਡੀਆਂ। ਬੇਸ਼ੱਕ ਉਹਨਾਂ ਦਾ ਫਿਰਕਾ ਹੋਰ ਸੀ, ਬੇਸ਼ੱਕ ਉਹਨਾਂ ਦਾ ਉਹ ਕਿਸੇ ਵੀ ਫਿਰਕੇ ਤੋਂ ਸੀਗੇ, ਪਰ ਇੱਕ ਭਾਵਨਾਤਮਕ ਸਾਂਝ ਸੀ। ਉਹਨਾਂ ਤੋਂ ਅਸੀਂ ਉਹਨਾਂ ਦੀਆਂ ਪਾਣੀ ਦੀਆਂ ਵਾਰੀਆਂ ਅਸੀਂ ਲਾਉਂਦੇ ਹੁੰਦੇ ਸੀ। ਸਾਡੇ ਖੇਤਾਂ ਦੇ ਵਿੱਚੋਂ ਉਹ ਜਦੋਂ ਮਰਜ਼ੀ ਜੀਅ ਕਰਦਾ ਸੀ ਉਹ ਖੱਖੜੀਆਂ, ਖਰਬੂਜੇ ਖਾ ਜਾਂਦੇ ਸੀ। ਕੋਈ ਐਸਾ ਕੋਈ ਭੇਦਭਾਵ ਨਹੀਂ ਸੀ। ਜੇਕਰ ਕਿਸੇ ਦੇ ਘਰੇ ਦੁੱਧ ਬੰਨ੍ਹਿਆ ਹੋਣਾ, ਦੁੱਧ ਮੁੱਕ ਜਾਣਾ ਤਾਂ ਬਜ਼ੁਰਗਾਂ ਨੇ ਕਹਿ ਦੇਣਾ ਕਿ ਲਵੇਰਾ ਲੈ ਜਾ ਤੂੰ, ਕੋਈ ਗੱਲ ਨਹੀਂ, ਤੇਰੇ ਜਵਾਕ ਸਾਡੇ ਜਵਾਕਾਂ ਵਰਗੇ ਨੇ। ਐਸੀ ਸਾਂਝ ਸੀ, ਐਸੀ ਆਪਣੱਤ ਸੀ। ਪਰ ਇਸ ਸਿਆਸਤ ਦੀਆਂ ਗਰਜਾਂ ਨੇ, ਇਹਨਾਂ ਲੋਕਾਂ ਦੀਆਂ ਮਾੜੀਆਂ ਭਾਵਨਾਵਾਂ ਨੇ, ਰਾਜ ਹਾਸਲ ਕਰਨ ਦੀ ਜਿਹੜੀ ਤਾਕਤ ਸੀਗੀ, ਸ਼ਾਰਟਕੱਟ ਜ਼ਰੀਏ ਲੋਕਾਂ ਨੂੰ ਕਤਲੇਆਮ ਕਰਕੇ ਉਸ ਤਰੀਕੇ ਦੀ, ਉਸ ਚੀਜ਼ ਨੇ ਤੇ ਵੰਡ ਪਾਊ ਜਿਹੜੀ ਸੋਚ ਸੀ, ਉਸ ਚੀਜ਼ ਨੇ ਪੰਜਾਬ ਦਾ ਅਥਾਹ ਨੁਕਸਾਨ ਕੀਤਾ। ਅੱਜ ਵੀ ਤੁਹਾਨੂੰ ਇੱਕ ਵੇਰਵਾ ਮਿਲ ਜੂਗਾ, ਜਦੋਂ ਮੈਂ ਪੜ੍ਹ ਰਿਹਾ ਸੀਗਾ ਇੱਕ ਬਥੇਰੀਆਂ ਕਿਤਾਬਾਂ ਨੇ, ਜੇਕਰ ਤੁਸੀਂ ਇਹਨਾਂ ਕਿਤਾਬਾਂ ਦੇ ਉੱਤੇ ਗੌਰ ਕਰੋਗੇ ਤਾਂ ਤੁਹਾਨੂੰ ਇੱਕ ਕਿਤਾਬ ਐਸੀ ਵੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਦੇਣਾ ਉਹਦਾ ਨਾਮ ਕੀ ਹੈ ਤੇ ਪਰ ਉਹ ਕਿਤਾਬ ਤੁਸੀਂ ਪੜ੍ਹੋਗੇ ਤਾਂ ਉਹ ਤੁਹਾਨੂੰ ਦੱਸੂਗੀ ਕਿ ਕੀ ਕੁਛ ਪੰਜਾਬੀਆਂ ਨੇ ਗਵਾਇਆ। ਇੱਕ ਮਿਡਨਾਈਟ ਫਰੀਜ਼ਾ ਸੀਨੀਅਰ ਪੱਤਰਕਾਰ ਸੀਗੇ ਨਿਸ਼ਜ ਹਜ਼ਾਰੀ, ਉਹਨਾਂ ਨੇ ਦੱਸਿਆ ਸੀਗਾ, ਅਮਰੀਕੀ ਸੀਨੀਅਰ ਪੱਤਰਕਾਰ ਸੀਗੇ ਨਿਸ਼ਦ ਹਜ਼ਾਰੀ, ਉਹਨਾਂ ਦੀ ਕਿਤਾਬ ਆ ਮਿਡਨਾਈਟਸ ਫਰੀਜ਼ ਤੇ ਉਹ ਦੱਸਦੇ ਨੇ ਕਿ ਉਸ ਸਮੇਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਸੀ, ਪੋਲੀਟੀਕਲ ਸਾਜ਼ਿਸ਼ਾਂ ਦੇ ਬਾਰੇ ਉਹਨਾਂ ਨੇ ਕਾਫੀ ਕੁਛ ਤੱਥ ਇਕੱਠੇ ਕਰਕੇ ਲਿਖਿਆ। ਜਦੋਂ ਇਹ ਸਾਰਾ ਕੁਛ ਵਾਪਰ ਗਿਆ, ਜਦੋਂ ਇਹ ਸਾਰਾ ਕੁਛ ਹੋ ਗਿਆ ਤਾਂ ਅਖੀਰਲੇ ਦਿਨਾਂ ਦੇ ਵਿੱਚ ਜਦੋਂ ਅਗਸਤ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਵੰਡਣ ਵਾਲੇ ਲੋਕ ਸੀਗੇ, ਉਹਨਾਂ ਨੂੰ ਅਹਿਸਾਸ ਹੋਇਆ ਤਾਂ ਜਿਹੜੇ ਬਰਤਾਨੀਆ ਦੇ ਵਿੱਚ ਸੀਗੇ, ਇੱਕ ਬਹੁਤ ਤਕੜੇ ਉਹਨਾਂ ਦਾ ਅਹੁਦਾ ਸੀਗਾ, ਸ਼ਾਇਦ ਉਹ ਉੱਧਰ ਮੈਂਬਰ ਪਾਰਲੀਮੈਂਟ ਸੀਗੇ ਜਾਂ ਕਿਸੇ ਵੀ ਤਰੀਕੇ ਨਾਲ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਭਾਰਤ ਪਾਕਿਸਤਾਨ ਵੰਡ ਸੀ, ਇਹਦਾ ਲਾਹਾ ਕੁਛ ਕੁ ਲੋਕਾਂ ਨੂੰ ਮਿਲਿਆ, ਪਰ ਇਹਦੇ ਜਿਹੜੇ ਵਿਕਟਮ ਨੇ, ਇਹਦੇ ਜਿਹੜੇ ਪੀੜਤ ਨੇ, ਉਹ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਹੜੇ ਆਮ ਲੋਕ ਨੇ ਤੇ ਉਹਨਾਂ ਨੂੰ ਇੰਨੀ ਕੁ ਇਹਦੀ ਵੱਡੀ ਕੀਮਤ ਚੁਕਾਉਣੀ ਪਈ, ਜਿਹੜੀ ਕੀਮਤ ਸ਼ਾਇਦ ਉਹ ਕਦੇ ਵੀ ਚੁਕਾਉਣ ਦੇ ਜਾਂ ਤਾਂ ਸਮਰੱਥ ਨਹੀਂ ਸਨ ਜਾਂ ਫਿਰ ਉਹਨਾਂ ਨੂੰ ਜ਼ਬਰੀ ਉਹਨਾਂ ਦੇ ਉੱਤੇ ਥੋਪ ਦਿੱਤੀ ਗਈ। ਪ੍ਰਧਾਨ ਮੰਤਰੀ ਸੀਗੇ ਕਲੀਮੈਂਟ ਰਿਚਰਡ ਐਟਲੀ। 18 ਅਗਸਤ 1947 ਨੂੰ ਜਦੋਂ ਬਰਤਾਨਵੀ ਸੰਸਦ ਦੇ ਵਿੱਚ ਬਿੱਲ ਪਾਸ ਹੋਇਆ ਸੀਗਾ, ਉਹਨਾਂ ਨੇ ਆਖਰੀ ਸ਼ਬਦ ਇਹ ਕਹੇ ਸੀਗੇ, ਸ਼ਾਇਦ ਤੁਹਾਨੂੰ ਰਿਕਾਰਡ ਤੇ ਵੀ ਮਿਲ ਜਾਣਗੇ, ਪੰਜਾਬੀਆਂ ਦੇ ਬਾਰੇ, ਪੰਜਾਬ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਹ ਚੀਜ਼ਾਂ ਵਾਪਰ ਰਹੀਆਂ, ਉਹ ਕਹਿੰਦੇ ਕਿ ਮੇਰੀ ਸੰਜੀਦਾ ਇੱਛਾ ਹੈ ਕਿ ਇਸ ਬਟਵਾਰੇ ਦੀ ਲਕੀਰ ਮਿਟ ਜਾਵੇ ਤੇ ਕੁਝ ਅਰਸੇ ਬਾਅਦ ਦੋਵੇਂ ਹਿੱਸੇ ਫਿਰ
ਇੱਕ ਹੋ ਜਾਣ। ਇਹ ਰਿਚਰਡ ਐਟਲੀ ਦੇ ਆਖਰੀ ਸ਼ਬਦ ਸੀਗੇ, ਪ੍ਰਧਾਨ ਮੰਤਰੀ ਸੀਗੇ ਕਲੀਮੈਂਟ ਰਿਚਰਡ ਐਟਲੀ। ਉਹਨਾਂ ਨੇ 18 ਅਗਸਤ 1947 ਨੂੰ ਬਰਤਾਨਵੀ ਸੰਸਦ ਦੇ ਵਿੱਚ ਬਿੱਲ ਪਾਸ ਹੋਣ ਸਮੇਂ ਇਹ ਆਖਰੀ ਸ਼ਬਦ ਸੀਗੇ। ਹਾਲਾਂਕਿ ਇਹਦੇ ਵਿੱਚ ਆਪਾਂ ਇਸ ਗੱਲ ਤੋਂ ਭੱਜ ਨਹੀਂ ਸਕਦੇ, ਮੁਨਕਰ ਨਹੀਂ ਹੋ ਸਕਦੇ ਕਿ ਇਹ ਜਿਹੜੀ ਵੰਡ ਦੀ ਜਿਹੜੀ ਗੱਲ ਨਿਕਲੀ ਸੀ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਉਹ ਜਿਹੜੀ ਅਸਲ ਸੋਚ ਸੀ ਉੱਥੋਂ ਨਿਕਲੀ ਸੀ ਤੇ ਉੱਥੋਂ ਹੀ ਫਿਰ ਇਸ ਨੂੰ ਅਮਲੀ ਰੂਪ ਪਹਿਨਾਇਆ ਗਿਆ, ਅਮਲੀ ਜਾਮਾ ਪਹਿਨਾਇਆ ਗਿਆ, ਅਮਲੀ ਜਾਮੇ ਦੇ ਵਿੱਚ ਲੋਕਾਂ ਦੇ ਉੱਤੇ ਲਾਗੂ ਕੀਤਾ ਗਿਆ। ਹਾਂ, ਇੱਧਰੋਂ ਵੀ ਕੁਛ ਲੋਕ ਅਜਿਹੇ ਸੀ, ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਕਿ ਉਹਨਾਂ ਦੇ ਵਿੱਚ ਵੀ ਇੱਛਾ ਸੀਗੀ ਕਿ ਸਾਡੇ ਕੋਲੇ ਸਾਡਾ ਅੱਡ ਰਾਜ ਹੋ ਜੇ ਤੇ ਸਾਨੂੰ ਰਾਜ ਹਾਸਲ ਹੋਵੇ ਤੇ ਅਸੀਂ ਫਿਰ ਪੁਸ਼ਤਾਂ ਤੀਕਰ ਇਹਨਾਂ ਜਿਹੜੇ ਮੁਲਕ ਨੇ ਉਹਨਾਂ ਉੱਤੇ ਰਾਜ ਕਰਦੇ ਰਹੀਏ। ਪਰ ਸਭ ਤੋਂ ਵੱਡੀ ਭਰਪਾਈ, ਜੇਕਰ ਮੈਂ ਬੰਗਾਲੀਆਂ ਦਾ ਨਾਂ ਨਾ ਲਿਆ ਤਾਂ ਉਹਨਾਂ ਨਾਲ ਅਨਿਆਂ ਹੋ ਜਾਣਾ। ਸਭ ਤੋਂ ਵੱਡੀ ਕੀਮਤ ਆਰਥਿਕ ਰੂਪ ਦੇ ਵਿੱਚ, ਸਮਾਜਿਕ ਰੂਪ ਦੇ ਵਿੱਚ ਤੇ ਧਾਰਮਿਕ ਰੂਪ ਦੇ ਵਿੱਚ ਜੇ ਕਿਸੇ ਨੇ ਅਦਾ ਕੀਤੀ ਤਾਂ ਸਿੱਖਾਂ ਨੇ, ਪੰਜਾਬੀਆਂ ਨੇ ਤੇ ਉਸ ਤੋਂ ਬਾਅਦ ਬੰਗਾਲੀਆਂ ਨੇ ਇਸ ਦਿਨ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਨਿਸ਼ਾਵਰ ਕੀਤਾ। ਉਹਨਾਂ ਕੋਲੇ, ਜੇ ਮੈਂ ਜ਼ਿਕਰ ਕਰਕੇ ਹਟਿਆ ਕਿ ਕਿੰਨੇ ਲੱਖ ਏਕੜ ਜ਼ਮੀਨ ਸੀ ਉਧਰਲੇ ਪਾਸੇ ਪਾਕਿਸਤਾਨ ਦੇ ਵਿੱਚ ਸਿੱਖਾਂ ਕੋਲੇ ਤੇ ਪੰਜਾਬੀਆਂ ਕੋਲੇ, ਬਦਲੇ ਦੇ ਵਿੱਚ ਉਹਨਾਂ ਨੂੰ ਇੱਧਰ 20 ਲੱਖ ਏਕੜ ਜ਼ਮੀਨ ਘੱਟ ਮਿਲੀ। ਜ਼ਮੀਨਾਂ ਤਾਂ ਚਲੋ ਹੋਰ ਬਣਾ ਲੈਣਗੇ, ਪਰ ਜਿਹੜੇ ਉਹਨਾਂ ਤੋਂ ਗੁਰਧਾਮ ਵਿਛੋੜੇ ਗਏ ਉਹਨਾਂ ਦੀ ਭਰਪਾਈ ਤਾਂ ਕਰਨੀ ਬਹੁਤ ਔਖੀ ਹੈ। ਹੁਣੇ ਪਿੱਛੇ ਜੇ ਇੱਕ ਮੈਂਬਰ ਪਾਰਲੀਮੈਂਟ ਸੀਗੇ, ਉਹਨਾਂ ਨੇ ਇਹ ਵਕਾਲਤ ਕੀਤੀ ਹੈ ਕਿ ਨਨਕਾਣਾ ਸਾਹਿਬ ਦਾ ਜਿਹੜਾ ਕੋਰੀਡੋਰ ਆ ਉਹ ਜ਼ਰੂਰ ਬਣਾਇਆ ਜਾਣਾ ਚਾਹੀਦਾ ਔਰ ਉਹ ਬਣਨਾ ਵੀ ਚਾਹੀਦਾ। ਭਾਰਤ ਪਾਕਿਸਤਾਨ ਸਰਹੱਦ ਜਿਹੜੀ ਵਾਹਗਾ ਬਾਰਡਰ ਹੈ ਉਹਦੇ ਜ਼ਰੀਏ ਵਪਾਰ ਹੋਵੇ ਤਾਂ ਜੋ ਸਾਡੇ ਪੰਜਾਬ ਨੂੰ 4 ਛਿੱਲੜ ਜਿਹੜੇ ਮਿਲਦੇ ਆ ਉਹ ਉਹਨਾਂ ਦੇ ਵਿੱਚ ਹੋਰ ਵਾਧਾ ਹੋਵੇ ਤੇ ਉਹ ਇੱਥੇ ਪੰਜਾਬ ਦੇ ਵਿੱਚ ਹੀ ਖਰਚ ਹੋਣੇ ਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।